ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੇ ਕਰਤਾਰਪੁਰ ਸਾਹਿਬ ਜਿਹੜਾ ਕੋਰੀਡੋਰ ਨੂੰ ਅਗਲੇ 5 ਸਾਲਾਂ ਲਈ ਖੁੱਲ੍ਹੇ ਰੱਖਣ ਦਾ ਸਮਝੌਤਾ ਕੀਤਾ ਹੈ। ਸੋ ਵਿਊਅਰਸ ਇਹ ਜਾਪਦਾ ਹੈ ਕਿ ਭਾਰਤ ਸਰਕਾਰ ਨੇ ਹਰ 5 ਸਾਲ ਬਾਅਦ ਸਿੱਖਾਂ ਦੀ ਸੰਗੀ ਕੁੱਟਣੀ ਹੈ ਤਾਂ ਕਿ ਇਹ ਲਾਂਘਾ ਇੱਕ ਪੱਕਾ ਲਾਂਘਾ ਨਾ ਬਣ ਸਕੇ। ਔਰ ਨਾਲ ਜਿਹੜੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹਨਾਂ ਦੀ ਦਿੱਲੀ ਦਰਬਾਰ ਵਾਲੇ ਹਿੰਦੂ ਤਵੀਆਂ ਦੀ ਬਦਨੀਤੀ, ਬੇਈਮਾਨੀ ਔਰ ਸਿੱਖਾਂ ਦੀ ਸੰਘੀ ਘੁੱਟੀ ਰੱਖਣ ਦਾ ਇਹਨਾਂ ਦਾ ਏਜੰਡਾ। ਹਾਲਾਂਕਿ ਜਦੋਂ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ ਸੀ, ਬਹੁਤਿਆਂ ਨੂੰ ਸ਼ਾਇਦ ਯਾਦ ਨਾ ਹੋਏ ਕਿ ਇੱਕ ਬਹੁਤ ਵੱਡੀ ਇੰਟਰਨੈਸ਼ਨਲ ਇਵੈਂਟ ਜਿਸ ਦੇ ਉੱਤੇ UN ਸੈਕਟਰੀ ਜਨਰਲ, ਸਟੇਟ ਡਿਪਾਰਟਮੈਂਟ, ਚਾਈਨਾ ਸਭ ਨੇ ਕੰਗ੍ਰੈਚੂਲੇਟ ਕੀਤਾ ਸੀ। ਲੇਕਿਨ ਇੰਡੀਆ ਨੇ ਐਨ ਉਸੇ ਦਿਨ ਸੁਪਰੀਮ ਕੋਰਟ ਦੇ ਦਰਵਾਜ਼ੇ ਖੋਲ੍ਹ ਕੇ ਤੇ ਬਾਬਰੀ ਮਸਜਿਦ ਨਾਲ ਸੰਬੰਧਿਤ ਫੈਸਲਾ ਸੁਣਾਇਆ ਸੀ ਤਾਂ ਕਿ ਉਹਨੂੰ ਡਿਸਟਰੈਕਟ ਕੀਤਾ ਜਾਏ। ਹਾਲਾਂਕਿ ਇੰਨੀਆਂ ਡਿਟੇਲਸ ਉਸ ਸਟੋਰੀ ਨੂੰ ਅਸੀਂ ਬੜਾ ਕਲੋਜ਼ਲੀ ਫੋਲੋ ਕੀਤਾ, ਪਰ ਮੈਂ ਕਦੇ ਕਿਤੇ ਨਹੀਂ ਪੜ੍ਹਿਆ ਜਾਂ ਕਿਤੇ ਵੀ ਇਹ ਨਹੀਂ ਆਇਆ ਕਿ ਜੀ ਇਹ ਜਿਹੜਾ ਸਮਝੌਤਾ ਹੈ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ, ਇਹ 5 ਸਾਲ ਦਾ। ਹੁਣ ਜਦੋਂ ਤੁਸੀਂ ਕੋਰੀਡੋਰ ਖੋਲ੍ਹ ਲਿਆ, ਖੁੱਲ੍ਹ ਗਿਆ। ਹਾਂ, ਜਦੋਂ ਕਦੇ ਕੋਈ ਇਨ ਸਟੇਟ ਆਫ ਵਾਰ ਇੰਡੀਆ ਪਾਕਿਸਤਾਨ ਜਾਂਦਾ, ਪਾਕਿਸਤਾਨ ਨੂੰ ਲੱਗਦਾ ਵੀ ਕੋਈ ਸਿਕਿਉਰਿਟੀ ਥ੍ਰੈਟ ਹੈ ਜਾਂ ਇੰਡੀਆ ਨੂੰ ਲੱਗਦਾ ਹੈ, ਉਦੋਂ ਜੇ ਵਕਤੀ ਤੌਰ 'ਤੇ ਬੰਦ ਕੀਤਾ ਜਾਂਦਾ ਤਾਂ ਉਹ ਸਮਝ ਆ ਸਕਦਾ। ਲੇਕਿਨ ਇਹ ਤੁਸੀਂ 5-5 ਸਾਲ ਦੀ ਟਰਮ ਰੱਖਣ ਦਾ ਮਤਲਬ ਕੀ ਹੈ? ਮਤਲਬ ਇਹ ਹੈ ਕਿ ਵੀ ਜਦੋਂ ਮਰਜ਼ੀ ਇਹਨੂੰ ਅਸੀਂ ਚੋਕ ਕਰ ਦਈਏ। ਔਰ ਇਹ ਜਦੋਂ ਮੈਂ ਅੱਜ ਖਬਰ ਇਹ ਦੇਖੀ ਕਿ ਭਈ ਇਹ ਉਹਨਾਂ ਨੇ ਜੀ ਅਗਲੇ 5 ਸਾਲ ਲਈ ਇਹਨੂੰ ਰੀਨਿਊ ਕਰ ਦਿੱਤਾ ਔਰ ਬੜਾ ਅਹਿਸਾਨ ਕਰਦੇ ਆ। BJP ਦਾ ਪ੍ਰੈਜ਼ੀਡੈਂਟ ਜਿਹੜਾ ਜਿਹੜਾ ਨੱਡਾ ਹੈ, ਉਹ ਇਹ ਕਹਿ ਰਿਹਾ ਕਿ ਜੀ ਦੇਖੋ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਸਿਗਨੀਫਿਕੈਂਟ ਸਟੈਪ ਹੈ ਅਸੀਂ ਜਿਹੜਾ ਰੀਨਿਊ ਕੀਤਾ ਹੈ ਤਾਂ ਆਨਰਿੰਗ ਦਾ ਸਪਿਰਿਚੁਅਲ ਐਸਪੀਰੇਸ਼ਨਸ ਆਫ ਦਾ ਸਿੱਖ ਕਮਿਊਨਿਟੀ, ਕਿ ਬਹੁਤ ਆਸਾਨ ਕੀਤਾ ਅਸੀਂ ਜਿਹੜਾ ਇਹਨੂੰ 5 ਸਾਲ ਲਈ ਖੋਲ੍ਹ ਕੇ। ਨਾਲ ਹੀ ਉਹਨਾਂ ਨੇ ਕਿਹਾ ਜੀ ਇਹ ਪਾਕਿਸਤਾਨ ਨੇ ਜਿਹੜੀ ਇਹ ਪ੍ਰੋਸੈਸਿੰਗ ਫੀ $20 ਅਮਰੀਕਨ ਦੀ ਰੱਖੀ ਹੈ, ਇਹਨੂੰ ਬੰਦ ਕੀਤਾ ਜਾਏ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਚਲੋ ਉਹ ਇੱਕ ਆਪਣੀ ਥਾਂ ਮੰਗ ਹੈ ਕਿ ਭਾਈ ਉਹਨਾਂ ਨੇ ਖਰਚੇ ਉਹਨੂੰ ਵਧਾਉਣੇ ਨੇ, ਘਟਾਉਣੇ ਨੇ, ਕੀ ਹੈ। ਪਰ ਜਿਹੜੀ ਮੰਗ ਸਿੱਖਾਂ ਵੱਲੋਂ ਇੰਡੀਅਨ ਗਵਰਨਮੈਂਟ ਤੋਂ ਕੀਤੀ ਜਾਂਦੀ ਹੈ ਕਿ ਵੀ ਸਵੇਰੇ ਜਾ ਕੇ ਪਿਲਗ੍ਰਿਮਸ ਨੇ ਸ਼ਾਮ ਨੂੰ ਵਾਪਸ ਆ ਜਾਣਾ ਹੈ, ਪਾਸਪੋਰਟ ਦੀ ਸ਼ਰਤ ਖਤਮ ਕਰੋ, ਉਹਦੇ ਕੋਈ ਗੱਲ ਨਹੀਂ ਕਰਨਗੇ। ਔਰ ਇਹ ਜਿਹੜਾ ਅਦਰਵਾਈਜ਼ ਜਿਹੜੀ ਬੇਈਮਾਨੀ ਦਾ ਇਹ ਸਿਖਰ ਹੈ। ਹਾਲਾਂ ਜਿੱਥੇ ਮੈਂ ਇਹ ਖਬਰ ਦੇਖ ਰਿਹਾ ਸੀ ਜੀ ਕਿ ਇਹਨਾਂ ਨੇ 5 ਸਾਲ ਲਈ ਕਰ ਦਿੱਤਾ, ਉੱਥੇ ਈਵਨ ਪਾਕਿਸਤਾਨ ਦੀ ਪੰਜਾਬ ਸਰਕਾਰ ਮਰੀਮ ਬੀਬੀ ਜਿਹੜੀ ਨਵਾਜ਼ ਸ਼ਰੀਫ ਦੀ ਡਾਟਰ ਹੈ, ਉਹਨਾਂ ਨੇ ਇਹ ਫੈਸਲਾ ਲਿਆ ਕਿ ਜੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ 2200 ਦੇ ਕਰੀਬ ਸਿੱਖ ਅਤੇ ਹਿੰਦੂ ਫੈਮਲੀਜ਼ ਜਿਹੜੀਆਂ ਪੰਜਾਬ 'ਚ ਰਹਿੰਦੀਆਂ ਨੇ ਉਹਨਾਂ ਨੂੰ ਜਿਹੜਾ ਹੈ ਉਹ 10,000 ਰੁਪਇਆ ਪਾਕਿਸਤਾਨ ਦਾ ਜਿਹੜਾ ਉਹ ਦਿੱਤਾ ਜਾਏਗਾ ਹਰ ਫੈਮਲੀ ਨੂੰ, ਤਾਂ ਕਿ ਫੈਸਟੀਵਲ ਕਾਰਡ ਹੋਏਗਾ ਕਿ ਉਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸੈਲੀਬ੍ਰੇਸ਼ਨ 'ਚ ਨਾਈਸ ਕਰ ਸਕਣ। ਚਲੋ ਇਹ ਇੱਕ ਗੁੱਡਵਿਲ ਜੈਸਚਰ ਹੈ। ਹਾਲਾਂਕਿ ਮੈਂ ਸਮਝਦਾ ਕਿ ਵੀ ਇਹ ਉਹਦੇ 'ਚ ਕੋਈ ਅਮਾਊਂਟ ਦੀ ਗੱਲ ਨਹੀਂ ਹੈ, ਪਰ ਜਸਟ ਟੂ ਥਿੰਕ ਅਬਾਊਟ ਇਟ ਕਿ ਵੀ ਇਸ ਵੇਲੇ ਉਹਨਾਂ ਦੀਆਂ ਮਾਈਨੋਰਟੀਜ਼ ਸਿੱਖ ਔਰ ਹਿੰਦੂ ਫੈਮਲੀਜ਼ ਉਹਨਾਂ ਨੂੰ ਤੁਸੀਂ ਜਿਹੜਾ ਆਊਟਰੀਚ ਕਰ ਰਹੇ ਹੋ। ਔਰ ਉਹਦੇ 'ਚ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਭਾਈ ਇਸ ਵੇਲੇ ਹਜ਼ਾਰਾਂ ਸਿੱਖ ਭਾਰਤ ਤੋਂ ਔਰ ਬਾਹਰਲੇ ਮੁਲਕਾਂ ਤੋਂ ਵੀ ਉਹਨਾਂ ਦੇ ਜਥੇ ਆਉਣੇ ਨੇ। ਅਸੀਂ ਉਹਨਾਂ ਨੂੰ ਜਿਹੜਾ ਉਹ ਕਿਉਂਕਿ ਇਸ ਵੇਲੇ ਜਿਹੜਾ ਰਮੇਸ਼ ਸਿੰਘ ਅਰੋੜਾ ਹੈ, ਜਿਹੜਾ ਇੱਕ ਫੁੱਲ ਫਲੈਜ ਕੈਬਨਿਟ ਮਿਨਿਸਟਰ ਹੈ ਮਰੀਮ ਨਵਾਜ਼ ਦੀ ਕੈਬਨਿਟ 'ਚ, ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇੰਨੇ 100 ਸਿਕਿਉਰਿਟੀ ਗਾਰਡ ਐਕਸਟਰਾ ਲਾਏ ਨੇ, ਕਲੋਜ਼ਲੀ ਮੋਨੀਟਰ ਕਰਨਗੇ ਤਾਂ ਕਿ ਕੋਈ ਜਿਹੜੀ ਹੈ ਉਹ ਉਹਨਾਂ ਨੂੰ ਜਿਹੜੀ ਹੈ ਉਹ ਬੇਆਰਾਮੀ ਨਾ ਹੋਏ ਜਾਂ ਕੋਈ ਇਨਕਨਵੀਨੀਅੰਸ ਨਾ ਹੋਏ ਜਿਹਨਾਂ ਯਾਤਰੂਆਂ ਨੇ ਆਉਣਾ। ਔਰ ਦਾ ਪਿਲਗ੍ਰਿਮਸ ਜਿਹੜੇ ਨੇ ਉਹਨਾਂ ਨੂੰ ਬੈਸਟ ਅਕਮੋਡੇਸ਼ਨ, ਟਰਾਂਸਪੋਰਟੇਸ਼ਨ ਤੇ ਫੂਡ ਸਰਵਿਸ ਦਿੱਤੀ ਜਾਏਗੀ। ਚਲੋ ਇਟਸ ਅ ਗੁੱਡਵਿਲ ਜੈਸਚਰ। ਪਰ ਕਮਿੰਗ ਬੈਕ ਕਿ ਵੀ ਤੁਸੀਂ ਇਹ ਦੇਖੋ ਕਿ ਵੀ ਇਹ 5 ਸਾਲ ਦੀ ਟਰਮ ਰੱਖਣ ਦਾ ਕੀ ਮਤਲਬ ਹੈ? ਇਹ ਹੈ ਚੋਕਿੰਗ ਕਿ ਵੀ ਤੁਸੀਂ ਈਵਨ ਜਿਹੜੀ ਸਪਿਰਿਚੁਅਲ ਐਸਪੀਰੇਸ਼ਨਸ ਨੇ ਉਹਨਾਂ ਦੇ ਉੱਤੇ ਵੀ ਆਪਣਾ ਪਾਰਟ ਰੱਖਿਆ ਹੋਇਆ। ਪਰ ਇਸ ਤੋਂ ਪਹਿਲਾਂ ਕਿ ਮੈਂ ਇਹਨੂੰ ਤੁਹਾਡੇ ਵੱਲ ਭੇਜਾਂ ਕਿ ਤੁਸੀਂ ਮੈਸੇਜ ਪੜ੍ਹੋ, ਸਾਡੇ ਵੀਰ ਸੰਤੋਖ ਸਿੰਘ ਭਾਊ ਜੀ ਨੇ ਇੱਕ ਨਜ਼ਮ ਪਿਛਲੇ ਦਿਨਾਂ 'ਚ ਭੇਜੀ ਸੀ। ਹਾਲਾਂ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀਆਂ ਨਜ਼ਮਾਂ ਨੇ, ਆਉਣ ਵਾਲੇ ਇਹਨਾਂ ਦਿਨਾਂ 'ਚ ਅਸੀਂ ਸਾਂਝੀ ਕਰਾਂਗੇ। ਪਰ ਅੱਜ ਮੈਂ ਪੰਜਾਬੀ ਨਜ਼ਮ ਝੂਠੇ ਵਾਅਦੇ ਉਹਨਾਂ ਦੀ ਹੈ। ਖਾਲਸਾ ਰਾਜ ਦਾ ਵਿਰੋਧ ਕਰਨ ਵਾਲਾ
ਉਹ ਕਦੇ ਵੀ ਸਿੱਖ ਨਹੀਂ ਹੋ ਸਕਦਾ। ਪੱਗ ਵਿੱਚ ਭਾਵੇਂ ਸਿਰ ਫਸਾਈ ਫਿਰਦਾ, ਵਫਾਦਾਰ ਕੌਮ ਦਾ ਨਹੀਂ ਹੋ ਸਕਦਾ। ਖਾਲਸਾ ਰਾਜ ਦਾ ਵਿਰੋਧ ਕਰਨ ਵਾਲਾ ਉਹ ਕਦੇ ਵੀ ਸਿੱਖ ਨਹੀਂ ਹੋ ਸਕਦਾ। ਪੱਗ ਵਿੱਚ ਭਾਵੇਂ ਸਿਰ ਫਸਾਈ ਫਿਰਦਾ, ਵਫਾਦਾਰ ਕੌਮ ਦਾ ਨਹੀਂ ਹੋ ਸਕਦਾ। ਲੱਖ ਲਾਹਨਤਾਂ ਪੈਂਦੀਆਂ ਰਹਿਣਗੀਆਂ, ਮੁੱਖ ਉਜਲਾ ਕਦੇ ਨਹੀਂ ਹੋ ਸਕਦਾ। ਜਿਹੜੀ ਨਸਲ ਗੱਦਾਰੀਆਂ ਕਰਨ ਵਾਲੀ, ਖੂਨ ਉਹਨਾਂ ਦਾ ਸਾਫ਼ ਨਹੀਂ ਹੋ ਸਕਦਾ। ਬੇਅੰਤਾ ਬੁੱਚੜ, KP ਗਿੱਲ ਲਾਣਾ, ਗੰਦਾ ਖੂਨ ਨਹੀਂ ਵਫਾ ਹੋ ਸਕਦਾ। ਕੈਪਟਨ ਬਾਦਲ ਮਜੀਠੀਆ ਡੋਗਰੇ ਨੇ, ਡੋਗਰਾ ਕਦੇ ਵੀ ਚੰਗਾ ਨਹੀਂ ਹੋ ਸਕਦਾ। ਪਿੱਠ ਪਿੱਛੇ ਛੁਰਾ ਸਦਾ ਮਾਰਦੇ ਨੇ, ਅਕਿਰਤ ਕਣ ਕਦੇ ਵਫਾ ਨਹੀਂ ਹੋ ਸਕਦਾ। ਦੁੱਧ ਭਾਵੇਂ ਪਿਆਲੀਏ ਲੱਖ ਵੇਰੀ, ਡੰਗ ਮਾਰੇ ਨਾ ਕਦੇ ਨਹੀਂ ਹੋ ਸਕਦਾ। ਮੂੰਹ ਮੇ ਰਾਮ ਰਾਮ, ਬਗਲ ਮੇ ਛੁਰੀ ਰੱਖੀ, ਬਿਪਰ ਕਦੇ ਵੀ ਵਫਾ ਨਹੀਂ ਹੋ ਸਕਦਾ। ਕਰਕੇ ਵਾਅਦੇ 47 ਵਿੱਚ ਮੁੱਕਰੇ ਸੀ, ਬੇਈਮਾਨ ਕਦੇ ਵਫਾ ਨਹੀਂ ਹੋ ਸਕਦਾ। ਭਾਊ 47 ਵਾਂਗ ਬਸ ਨਾ ਮਿਸ ਕਰਿਓ, ਪੰਜਾਬ ਕਦੀ ਗੁਲਾਮ ਨਹੀਂ ਹੋ ਸਕਦਾ। ਕਿਉਂਕਿ ਇਹ ਉਹੀ ਵਾਰਨਿੰਗ ਸ਼ਾਟ ਇਹਨਾਂ ਨੇ ਵੀ ਫਾਇਰ ਕੀਤਾ, ਜਿਹੜਾ ਅਸੀਂ ਅੱਜ ਕੱਲ੍ਹ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਮੈਂਸ਼ਨ ਕਰਦੇ ਹਾਂ ਕਿ ਜੋ ਹਾਲਾਤ ਬਣ ਰਹੇ ਨੇ, ਜਿਵੇਂ ਅਸੀਂ ਜ਼ਿਕਰ ਕੀਤਾ ਹੈ, ਭਾਵੇਂ ਗ੍ਰੇ ਏਰੀਆ ਅਨਸਰਟਨਟੀ ਹੈ, ਕਈ ਟੁੱਟਣ ਭੱਜਣਗੇ, ਕਈ ਇਸ ਪਾਸੇ ਕੋਈ ਉਸ ਪਾਸੇ, ਪਰ ਸਿੱਖ ਫੈਕਟਰ ਦਾ ਉਭਾਰ ਹੈ ਇੰਟਰਨੈਸ਼ਨਲ ਰਡਾਰ ਦੇ ਉੱਤੇ ਵੀ ਔਰ ਖਿੱਤੇ ਦੇ ਵਿੱਚ ਵੀ। ਔਰ ਉਹ ਜਿਹੜਾ ਮੌਕਾ ਸਾਨੂੰ ਮਿਲਣ ਵਾਲਾ ਹੈ, ਔਰ ਜਿਵੇਂ ਇਹਨਾਂ ਨੇ ਵੀ ਵਾਰਨ ਕੀਤਾ ਕਿ ਭਾਊ 47 ਵਾਂਗ ਬਸ ਨਾ ਮਿਸ ਕਰਿਓ, ਪੰਜਾਬ ਕਦੇ ਗੁਲਾਮ ਨਹੀਂ ਹੋ ਸਕਦਾ। ਸੋ ਬਹੁਤ ਬਹੁਤ ਸ਼ੁਕਰੀਆ ਭਾਊ ਸੰਤੋਖ ਸਿੰਘ ਜੀ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਆਪਾਂ ਮੈਸੇਜ ਲੈਣ ਜਾ ਰਹੇ ਹਾਂ ਦਵਿੰਦਰ ਸੰਧੂ ਜੀ ਔਰ ਨਿਹੰਗ ਸਿੰਘ ਜੀ, ਏ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਔਰ ਇਸੇ ਤਰ੍ਹਾਂ ਸੋਨਮਾਲ ਜੀ, ਸਟੇ ਸੇਫ ਜੀ, ਹਰਮਨ ਪੰਨੂ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਸੁਖਜੀਵਨ ਬੱਚੂ ਜੀ, ਰਣਜੀਤ ਸਿੰਘ ਜੀ, ਜਸਵੀਰ ਸਿੰਘ ਬਰਾੜ ਜੀ, ਅਵਤਾਰ ਸਿੰਘ ਜੀ, ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਬਲਜੀਤ ਵਰੈਟ ਜੀ, ਕੁਲਦੀਪ ਆਜ਼ਾਦ ਸਿੰਘ, ਫਿਰ ਇਸ ਤਰ੍ਹਾਂ SSP ਸਟੇ ਸੇ ਹਾਂਜੀ SSP ਜੀ, ਔਰ ਇਸੇ ਤਰ੍ਹਾਂ ਖਤਰਨਾਕ ਬੰਦੇ ਸਟੇ ਸੇਫ, ਔਰ ਫਿਰ ਇਸੇ ਤਰ੍ਹਾਂ SSP ਜੀ ਔਰ ਜਸਵੀਰ ਸਿੰਘ ਬਰਾੜ ਜੀ। ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ, ਸਟੇ ਸੇਫ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਨੂੰ ਸਪੇਸ ਦੇਣਾ ਚਾਹਾਂਗੇ ਔਰ ਮੈਂ ਇਹਨਾਂ ਦੇ ਸਾਰੇ ਮੈਸੇਜ ਨਹੀਂ ਰੀਡ ਕਰਾਂਗੀ, ਕੁਝ ਕਿ ਇਹਨਾਂ ਦੇ ਮੈਸੇਜ ਮੈਂ ਜਿਹੜੇ ਰੀਡ ਕਰਾਂਗੀ। ਸੋ ਇਸੇ ਤਰ੍ਹਾਂ ਹਾਂਜੀ ਸਾਡੇ ਕੋਲ ਮੈਸੇਜ ਹੈ ਅਮਰਜੀਤ ਰਾਏ, ਇਹ ਥੈਂਕ ਯੂ ਕਹਿੰਦੇ ਨੇ, ਉਹ ਸਟੇ ਸੇਫ ਜੀ ਕਹਿੰਦੇ ਆਮ ਜੱਟ ਇਹਨਾਂ ਦਾ। ਚਲੋ ਓਕੇ, ਫਿਰ ਅਗਲਾ ਮੈਸੇਜ ਕਰਦੀ ਇਹਨਾਂ ਦਾ। ਔਰ ਬਾਵਾ ਅਮਰੀਕਾ ਜੀ, ਇਹ ਕਹਿੰਦੇ ਖਾਲਸਾ ਸਿੱਖਾਂ ਦਾ ਉਹ ਸੈਂਟਰ ਬਣੇਗਾ ਜਿੱਥੇ ਸਿੱਖ ਵਰਲਡ 'ਤੇ ਰਾਜ ਕਰੇਗਾ। ਔਰ ਇਸੇ ਤਰ੍ਹਾਂ SSP ਕਹਿੰਦੇ ਆਮ ਰਾਜਪੂਤਾਨਾ ਸਿੱਖ, ਔਰ ਰਾਜਨਪ੍ਰੀਤ ਸਿੰਘ ਵੀ, ਔਰ ਇਸੇ ਤਰ੍ਹਾਂ ਫਿਰ ਜਸਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਹੈਗਾ ਜੈਦੇਸ਼ ਸਿੰਘ ਜੀ ਕਹਿੰਦੇ ਨੇ ਹੁਣ ਸਰਕਾਰ ਰਾਹ ਅਫਸਰ 'ਤੇ ਕੋਈ ਕੇਸ ਪਾ ਕੇ ਸੇਵਾ ਕਰਨ ਦੇ ਟਰਾਈ ਵਿੱਚ, ਇਟ ਮੀਨਸ ਪੁਲਿਸ ਆਪ ਮਰਡਰ ਕਹਿੰਦੇ ਨੇ ਕਿ ਲੁੱਟ ਖੋਹ ਕਰਦੀ ਵਧੀਆ, ਪਤਾ ਨਹੀਂ ਕਹਿੰਦੇ ਇਹਨਾਂ ਦਾ ਕੀ ਮਤਲਬ, ਜਾਦਵ ਬਾਰੇ ਜੀ। ਹਾਂਜੀ, ਫਿਰ ਇਸ ਤਰ੍ਹਾਂ SSP ਕਹਿੰਦੇ ਹੀ ਕੈਨੇਡਾ ਪਲੀਜ਼ ਪ੍ਰੋਵਾਈਡ ਮੀ LMG ਪਤਾ ਨਹੀਂ ਟੂ ਕੰਟਰੋਲ ਪੀਸ ਇਨ ਕੈਨੇਡਾ। ਫਿਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਖਾਲਸਾ ਜ਼ਿੰਦਾਬਾਦ, ਫਿਰ ਇਸੇ ਤਰ੍ਹਾਂ ਪਰਮਿੰਦਰ ਜੀ ਖਾਲਸਾ ਜ਼ਿੰਦਾਬਾਦ, ਔਰ ਇਸ ਸਤਨਾਮ ਔਜਲਾ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਨੂਪਾ ਜੀ ਕਹਿੰਦੇ ਨੇ ਗੋਬਰ ਕੀ ਕਹਿੰਦੇ ਗਰਾਇਆ ਵਰਗੇ ਕਰੀ ਜਾਂਦੇ ਨੇ, ਭਾਰਤ ਨੇ ਕਹੀ ਜਾਂਦੇ ਨੇ ਕਿ ਭਾਰਤ ਨੇ ਕੈਨੇਡਾ ਕੋ ਇਹ ਕਰ ਦਿਆ ਉਹ ਕਰ ਦਿਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਹਿੰਦੀ ਨਿਊਜ਼ ਚੈਨਲਾਂ ਦੇ ਝੂਠ ਦਾ ਉਹਨਾਂ ਤੇ ਕੀ ਅਸਰ ਹੈ। ਬਿਲਕੁਲ ਠੀਕ ਹੈ। ਫਿਰ ਜੈਦੇਸ਼ ਸਿੰਘ ਜੀ ਕਹਿੰਦੇ ਨੇ ਚੀਫ ਜਸਟਿਸ ਇੰਡੀਆ ਕਹਿ ਰਿਹਾ ਹੈ ਕਿ ਉਹਨਾਂ ਨੂੰ ਭਗਵਾਨ ਆ ਕੇ ਕਹਿ ਗਏ ਨੇ ਕਿ ਹਿੰਦੂਆਂ ਦੇ ਹੱਕ ਵਿੱਚ ਡਿਸੀਜਨ ਕਰਨਾ ਉਹਨਾਂ ਕਰ ਦਿੱਤਾ। ਜਗਜੀਤ ਸਿੰਘ ਠੀਕ ਕਹਿ ਰਹੇ ਨੇ, ਕਿਉਂਕਿ ਚੀਫ ਜਸਟਿਸ ਚੰਦਰਚੂੜ ਨੇ ਕਿਹਾ ਔਰ ਇਸ ਦੇ ਉੱਤੇ ਈਵਨ ਮਾਰਕੰਡੇ ਕਾਟਜੂ ਨੇ ਬੜਾ ਤਿੱਖਾ ਕਮੈਂਟ ਕੀਤਾ।
ਉਹਨੇ ਕਿਹਾ ਜੀ ਜਦੋਂ ਇਹ ਬਾਬਰੀ ਮਸਜਿਦ ਦਾ ਫੈਸਲਾ ਦੇਣਾ ਸੀ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਾਂ, ਮੈਂ ਫਿਰ ਭਗਵਾਨ ਦੇ ਕੋਲ ਬਹਿ ਗਿਆ ਤੇ ਭਗਵਾਨ ਨੇ ਮੈਨੂੰ ਕਿਹਾ ਵੀ ਫੈਸਲਾ ਲਿਖ। ਜੇ ਅੱਲਾ ਦੇ ਕੋਲ ਬਹਿੰਦਾ ਫਿਰ ਫੈਸਲਾ ਹੋਰ ਹੋਣਾ ਸੀ, ਹੁਣ ਬੈਠਾ ਹੀ ਭਗਵਾਨ ਦੇ ਕੋਲ ਹੈ। ਬਿਲਕੁਲ ਇਹ ਹਾਲਾਤ ਹੈ ਉਹਨਾਂ ਦੀ ਜੁਡੀਸ਼ਰੀ ਦੇ। ਬਿਲਕੁਲ ਗੁਰਨੇਕ ਨਿੱਜਰ ਜੀ ਵੀ ਆਪ ਸਭਨਾਂ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। Stay safe ਕਹਿੰਦੇ Britain just today has said no to India's reparations in the coming Commonwealth Summit. ਹਾਂਜੀ। Five Eyes is actively watching. NATO is aware. India is angered and destroying its own reputation in the world. ਤੁਸੀਂ ਬਿਲਕੁਲ ਠੀਕ ਕਿਹਾ। ਅਲਟੀਮੇਟਲੀ ਕਿਉਂਕਿ ਰਿਸ਼ੀ ਸੁਨਕ ਦੀ ਸਰਕਾਰ ਨਹੀਂ ਹੈ, ਲੇਬਰ ਪਾਰਟੀ ਦੀ ਹੈ, ਔਰ ਉਹਨਾਂ ਨੇ ਜਿਹੜਾ ਥੋੜਾ ਬਹੁਤ ਮੂੰਹ ਖੋਲਣਾ ਸ਼ੁਰੂ ਕੀਤਾ ਹੈ ਜੀ। ਲਾਡੀ ਸਿੰਘ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਅਰਮਸਤਾਨ। ਹਾਂਜੀ ਕਹਿੰਦੇ ਨੇ ਇੱਕੋ ਇੱਕ ਹੱਲ ਆਜ਼ਾਦ ਖਾਲਿਸਤਾਨ। ਨੂਪਾ ਜੀ ਕਹਿੰਦੇ ਨੇ ਕਿ ਸਲਮਾਨ ਖਾਨ ਨੂੰ ਕਿੰਨੀਆਂ ਧਮਕੀਆਂ ਇਹਨਾਂ ਦਾ ਗੈਂਗਸਟਰ ਅਜੇ ਇੱਕ ਵੀ ਫੇਰ ਨਹੀਂ ਹੋਇਆ, ਪਤਾ ਨਹੀਂ ਫੜ ਨਹੀਂ ਹੋਇਆ। ਇਹ ਤਾਂ ਆਪ ਹੀ ਕਰ ਰਹੇ ਨੇ ਜੀ। ਇਹ ਮੁਸਲਮਾਨਾਂ ਨੂੰ ਫਿਲਮ ਇੰਡਸਟਰੀ 'ਚ ਭਾਵੇਂ ਉਹ ਸਾਰੇ ਬਰਾਏ ਨਾਮ ਹੀ ਮੁਸਲਮਾਨ ਨੇ ਲੇਕਿਨ ਇਹ ਵੀ ਉਹਨਾਂ ਨੂੰ ਟੋਲਰੇਟ ਨਹੀਂ ਹੁੰਦਾ ਵੀ ਖਾਨ ਔਰ ਦੂਸਰੇ ਜਿਹੜੇ ਨੇ ਫਿਲਮ ਇੰਡਸਟਰੀ 'ਚ ਡੋਮੀਨੇਟ ਕਰਦੇ। ਕੌਰ ਸ਼ਰਨਜੀਤ ਜੀ ਕਹਿੰਦੇ ਨੇ ਕਿ ਚੀਨ ਤੇ ਰੂਸ ਨੇ ਮੋਦੀ ਜੀ ਦੇ ਗਲ 'ਚ ਪਟਾ ਪਾ ਦਿੱਤਾ, ਦੇਖੋ ਹੁਣ ਅੱਗੇ ਕੀ ਹੁੰਦਾ। ਹਾਂਜੀ ਬਿਲਕੁਲ ਬਿਲਕੁਲ। ਬਲਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਸਟੇ ਸੇਫ ਕਹਿੰਦੇ ਮੋਦੀ ਐਂਟੀ ਟੈਰਰਿਸਟ ਸਟ੍ਰੈਟਜੀ ਇਜ਼ ਏ play or ਹਾਂਜੀ conspiracy from the outside we can see things Indians don't, it's also giving Khalistan free advertising ਬਿਲਕੁਲ ਠੀਕ ਕਿਹਾ ਤੁਸੀਂ। ਹਾਂਜੀ ਨਿਹੰਗ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਮੈਂ ਤੁਹਾਨੂੰ ਕਰੈਕਟ ਕਰਾਇਆ ਸੁਰਿੰਦਰ ਨਾਥ ਵੀਰਵਾਲ ਨਾਥ ਨਹੀਂ ਸੀ ਸੁਰਿੰਦਰ ਨਾਥ। ਬਿਲਕੁਲ ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਕਹਿੰਦੇ ਡਾਕਟਰ ਸਾਹਿਬ ਬਿਸ਼ਨੋਈ ਗੈਂਗ ਇਜ਼ ਜਸਟ ਏ ਨੇਮ ਇਜ਼ in fact it's a terrorist organization run by India। ਇਹ ਤਾਂ ਬਿਲਕੁਲ ਇਹ ਤਾਂ ਉਹਦਾ ਨਾਂ ਰੱਖਿਆ ਹੋਇਆ ਹੈ ਇੰਡੀਅਨ ਹੋਮ ਮਿਨਿਸਟਰੀ ਰਨ। Stay safe ਕਹਿੰਦੇ what is the definition of terrorism? The unlawful use of violence or threats to intimidate or cause civilian population। ਬਿਲਕੁਲ ਠੀਕ ਕਿਹਾ ਤੁਸੀਂ। ਬਿਲਕੁਲ। ਕੈਨਰਾ ਰੀਨਿਊਅਲ ਐਨਰਜੀ ਕਹਿੰਦੇ ਖਾਲਸਾ ਰੈਫਰੈਂਡਮ ਜ਼ਿੰਦਾਬਾਦ, ਵੋਟ ਫॉर ਖਾਲਿਸਤਾਨ ਰੈਫਰੈਂਡਮ ਫੋਰਮ ਦਾ ਬਿਗੇਸਟ ਟੈਰਰ ਆਰਗੇਨਾਈਜੇਸ਼ਨ ਇਨ ਦਾ ਵਰਲਡ ਕਹਿੰਦੇ ਠੀਕ ਹੈ। ਔਰ ਨਿਊਜ਼ੀਲੈਂਡ 'ਚ ਜਿਹੜੀਆਂ ਨੇ ਨਵੰਬਰ ਦੇ ਮਹੀਨੇ 'ਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ, ਵੱਧ ਤੋਂ ਵੱਧ ਗਿਣਤੀ 'ਚ ਉਸ 'ਚ ਸਾਡੇ ਨਿਊਜ਼ੀਲੈਂਡ ਦੇ ਵੀਰ ਭੈਣਾਂ ਸ਼ਮੂਲੀਅਤ ਕਰਨ। ਅਮਰ ਸਿੰਘ ਜੀ ਵੀ ਫਤਿਹ ਇਹਨਾਂ ਦਾ ਕਹਿੰਦੇ ਪੰਜਾਬ ਹੱਲ ਖਾਲਿਸਤਾਨ ਦਾ ਸਾਥ ਦਿਓ, ਪੰਜਾਬੀ ਰੈਫਰੈਂਡਮ ਦੀਆਂ ਵੋਟਾਂ ਨਾਲ ਹੀ ਹੱਲ ਖਾਲਿਸਤਾਨ ਦੀ ਗੱਲ ਕਰੋ। SFJ ਜ਼ਿੰਦਾਬਾਦ, US ਮੀਡੀਆ ਜ਼ਿੰਦਾਬਾਦ, ਪੋਲੀਟੀਕਲ ਪੰਜਾਬ ਮੀਡੀਆ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਬਾਵਾ ਅਮਰੀਕਾ ਕਹਿੰਦੇ ਨੇ ਕਿ 192 ਦੇਸ਼ ਨੇ ਧਰਤੀ ਉੱਤੇ ਵਰਲਡ ਦੀਆਂ ਨਿਊਜ਼ 'ਚ ਅੱਜ ਉਹਨਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਦਾ ਅਜੇ ਆਪਣੇ ਕੋਈ ਦੇਸ਼ ਹੀ ਨਹੀਂ ਹੈਗਾ। ਤੁਸੀਂ ਸੋਚੋ ਸਮਝੋ ਇਹ ਭਾਣਾ ਕਿਉਂ ਵਰਤ ਰਿਹਾ, ਇਹਦੇ ਪਿੱਛੇ ਸਿਰਫ ਤੁਹਾਡੀ ਹਿਸਟਰੀ ਇਹਨਾਂ ਦੀ ਮਜਬੂਰੀ ਬਣੀ ਹੈ। ਨਹੀਂ ਠੀਕ ਤੁਸੀਂ ਕਹਿ ਰਹੇ ਹੋ। ਇਹ ਸਤਿਗੁਰੂ ਦੀ ਰਹਿਮਤ ਨਾਲ ਇਸ ਵੇਲੇ ਸਿੱਖ ਫੈਕਟਰ ਜ਼ਰੂਰ ਹੈ ਲੇਕਿਨ ਇਹਨੂੰ ਪੋਲੀਟੀਕਲ ਈਡੀਅਮ 'ਚ ਕਨਵਰਟ ਕਰਨ ਲਈ ਸਾਨੂੰ ਬਹੁਤ ਸਿਆਣਪ ਤੋਂ ਔਰ ਵਿਉਂਤਬੰਦੀ ਤੋਂ ਕੰਮ ਲੈਣਾ ਹੋਏਗਾ। ਰਾਮ ਸਿੰਘ ਜੀ ਫਤਿਹ। ਇਸੇ ਤਰ੍ਹਾਂ ਰਿਸ਼ੀ ਭਾਰਤਵਾਜ ਜੀ ਬੋਲੋ। ਹਾਂਜੀ ਤੁਸੀਂ ਲਓ ਇਹਨਾਂ ਨੂੰ। ਹਾਂਜੀ ਸ਼ੁਕਰੀਆ ਭਾਰਤਵਾਜ ਸਾਹਿਬ ਤੁਹਾਡਾ ਆਉਣ ਲਈ। ਫਤਿਹ ਬੁਲਾ ਕੇ ਉਹਨਾਂ ਨੇ ਕਿਹਾ ਕਿ ਵੀ rather than focusing on Khalistan, people like you should worry about conversion to Christianity and drug epidemic among Sikh youth। ਭਾਰਤਵਾਜ ਜੀ ਇਹ ਵੀ ਤੁਹਾਡੀ ਸਟੇਟ ਦੇ ਹੀ ਸੰਦ ਨੇ। ਸਿੱਖਾਂ ਨੂੰ ਹਿੰਦੂ ਬਣਾਉਣਾ ਉਹਨਾਂ ਲਈ ਔਖਾ ਹੈ, ਪਹਿਲਾਂ ਕ੍ਰਿਸਚਨ ਬਣਾ ਰਹੇ ਨੇ, ਉੱਥੋਂ ਫਿਰ ਹਿੰਦੂ ਬਣਾਉਣਾ ਸੌਖਾ ਹੋਏਗਾ। ਤੇ ਡਰੱਗਸ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕੌਣ ਲਿਆ ਰਿਹਾ ਹੈ, ਕੌਣ ਡਿਸਟਰੀਬਿਊਟ ਕਰ ਰਿਹਾ ਹੈ ਔਰ ਕਿਹਨੇ ਜਿੱਥੇ ਵੀ ਫਰੀडम ਮੂਵਮੈਂਟ ਚੱਲੀਆਂ, ਉਹ ਮਨੀਪੁਰ ਹੋਏ, ਪੰਜਾਬ ਹੋਏ ਔਰ ਹੁਣ ਕਸ਼ਮੀਰ ਦੇ ਵਿੱਚ ਵੀ ਡਰੱਗਸ ਲਿਆਂਦੀਆਂ ਹੋਈਆਂ ਨੇ, ਉਹ ਤੁਹਾਡੀ ਹਕੂਮਤ ਦਾ ਹੀ ਕੰਮ ਹੈ ਜੀ। ਔਰ ਇਹ ਥੱਲੇ ਉਹਨਾਂ ਨੇ ਫਿਰ ਇੱਕ ਥਾਂ ਤੇ ਪੁੱਛਿਆ ਹਾਈਪੋਥੈਟੀਕਲੀ ਸਪੀਕਿੰਗ if Khalistan is established, ਇਹ ਹਾਈਪੋਥੇਸਿਸ ਨਹੀਂ ਹੈ ਜਨਾਬੇ ਆਲਾ, ਇਹ ਹਕੀਕਤ ਹੈ। ਤੇ ਫਿਰ ਉਹ ਕਹਿੰਦੇ ਨੇ ਕਿ ਜੀ would people of other states require a visa to visit Khalistan? ਇਹ ਹੁਣ ਤੁਹਾਡੇ ਮੁਲਕ ਦੇ ਹਾਕਮਾਂ ਤੇ ਡਿਪੈਂਡ ਕਰੇਗਾ
ਜੇ ਤਾਂ ਪੀਸਫੁਲੀ ਨੈਗੋਸ਼ੀਏਸ਼ਨ ਟੇਬਲ ਤੇ ਆ ਕੇ ਖਾਲਿਸਤਾਨ ਦਾ ਬਾਰਡਰ ਡਿਸਕਸ ਕਰ ਲੈਂਦੇ ਨੇ, ਫਿਰ ਸਾਡੀ ਚਾਹਨਾ ਹੋਏਗੀ ਕਿ ਸਬ ਕੰਟੀਨੈਂਟ ਦੇ ਬਾਕੀ ਸਾਰੇ ਜਿਹੜੇ ਸੂਬੇ ਨੇ ਜਾਂ ਮੁਲਕ ਬਣਨਗੇ ਉਹ ਯੂਰਪੀਅਨ ਯੂਨੀਅਨ ਵਾਂਗ ਫ੍ਰੀ ਹੋਣ ਕਿ ਭਾਈ ਤੁਸੀਂ ਇੱਕ ਪਾਸਿਓਂ ਐਂਟਰ ਕੀਤਾ, ਦੂਜੇ ਪਾਸਿਓਂ ਤੁਸੀਂ ਨਿਕਲ ਗਏ, ਵਪਾਰ ਵੀ ਫ੍ਰੀ ਹੋਏ। ਤੇ ਜੇ ਇਹ ਖੂਨ ਖਰਾਬੇ ਦੇ ਨਾਲ ਹੋਂਦ 'ਚ ਆਇਆ, ਫਿਰ ਜ਼ਾਹਰ ਹੈ ਵੀ ਇਕੱਲਾ ਇਹੀ ਨਹੀਂ ਕਿ ਵੀ ਖਾਲਿਸਤਾਨ ਲਿਬਰੇਟ ਹੋਏਗਾ, ਫਿਰ ਜਿਹੜੇ ਮੁਲਕ ਅੱਡ ਅੱਡ ਬਣਨਗੇ ਉਹਨਾਂ ਦੀਆਂ ਬਾਉਂਡਰੀਜ਼ ਬਣਨਗੀਆਂ, ਜਿਵੇਂ ਸੈਂਟਰਲ ਏਸ਼ੀਆ ਦੇ ਵਿੱਚ ਹੈ ਜਾਂ ਬਾਕੀ ਮੁਲਕ ਨੇ। ਬਿਲਕੁਲ ਇਸੇ ਤਰ੍ਹਾਂ ਮਾਰਕ ਹਾਂਜੀ ਕਸ਼ਮੀਰ ਜੀ ਫਤਿਹ, ਫਿਰ ਇਸੇ ਤਰ੍ਹਾਂ ਸੁਰਜੀਤ ਕੌਰ ਜੀ ਵੀ ਖਾਲਸਾ ਜ਼ਿੰਦਾਬਾਦ, ਗੁਰਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਮਾਰਕ ਵੈਲਬਰ ਕਹਿੰਦੇ ਨੇ ਕਿ ਦਾ ਬਿਗੇਸਟ ਕੀ ਕਹਿੰਦੇ ਬੈਨੀਫਿਸ਼ੀਅਰਸ ਵਿਲ ਬੀ ਪਾਕਿਸਤਾਨ ਐਂਡ ਕਸ਼ਮੀਰ, ਦਾ US ਵਿਲ ਯੂਜ਼ ਪਾਕਿਸਤਾਨ ਟੂ ਪੁੱਟ ਪ੍ਰੈਸ਼ਰ ਔਨ ਇੰਡੀਆ। ਫਿਰ ਸ਼ਾਹਜਾਦ ਹਾਂਜੀ ਬਾਵਾ ਕਹਿੰਦੇ ਨੇ ਸ਼ਾਹਜਾਦ ਬਾਵਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵੈਲਕਮ ਟੂ ਨਿਊ ਕੰਟਰੀ ਆਫ ਵਰਲਡ, ਖਾਲਿਸਤਾਨ ਜ਼ਿੰਦਾਬਾਦ, ਹੈਪੀ ਨਿਊ ਲਾਈਫ all Sikhs people, family, friends, children, ਬਾਵਾ ਜੀ ਵਰਲਡ ਨਿਊਜ਼ ਪਾਕਿਸਤਾਨ। ਔਰ ਇਸੇ ਤਰ੍ਹਾਂ ਸਿੰਘ ਗਰਚਾ ਜੀ, ਕੁਲਦੀਪ ਕੌਰ ਜੀ, ਪਰਮਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਮਾਰਕ ਵਲਬਰ ਉਹ ਜੈ ਖਾਲਿਸਤਾਨ ਕਹਿ ਰਹੇ ਨੇ। ਸੋ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਫਤਿਹ, ਫਿਰ ਸਤਨਾਮ ਸਿੰਘ ਜੀ ਵੀ ਫਤਿਹ, ਖਾਲਸਾ ਜ਼ਿੰਦਾਬਾਦ ਹਾਂਜੀ ਸਰ। ਇਸੇ ਤਰ੍ਹਾਂ ਗੂਗਲ ਯੂਜ਼ਰ, ਫਿਰ ਮਨਜੀਤ, ਫਿਰ ਇਸੇ ਤਰ੍ਹਾਂ ਲਖਵਿੰਦਰ ਸਿੰਘ ਜੀ, ਕੋਸ਼ਰਨਜੀਤ ਜੀ, ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ, ਗੁਰਜੀਤ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।